ਦੁਨੀਆ ਦੀ ਬੇਸਵਾਤੀ ਬਾਰੇ ਮੀਆਂ ਸਾਹਿਬ ਦੇ ਬਹੁਤ ਸਾਰੇ ਸ਼ੇਰ ਨੇ ਸੈਫ ਮਲੂਕ ਵਿੱਚ, ਔਰ ਖਾਸ ਕਰ ਜਿਹੜਾ ਇਹ ਸ਼ੇਰ ਹੈ ਮੀਆਂ ਸਾਹਿਬ ਦਾ, ਮਾਣ ਨਾ ਕੀਜੀਏ ਰੂਪ ਗਣੇ ਦਾ, ਵਾਰਿਸ ਕੌਣ ਹੁਸਨ ਦਾ, ਸਦਾ ਨਾ ਰehsan ਸ਼ਾਖਾਂ ਹਰੀਆਂ, ਸਦਾ ਨਾ ਫੁੱਲ ਚਮਨ ਦਾ। ਮੀਆਂ ਸਾਹਿਬ ਕਹਿ ਰਹੇ ਨੇ ਕਿ ਹੁਸਨ ਦਾ ਜਿਹੜਾ ਹੈ ਇਹ ਮਾਣ ਨਹੀਂ ਕਰਨਾ ਚਾਹੀਦਾ। ਹੁਸਨ ਜਿਹੜਾ ਹੈ ਇੱਕ ਢਲ ਜਾਂਦਾ, ਇੱਕ ਵਕਤ ਆਉਂਦਾ ਹੈ, ਹੁਸਨ ਜਿਹੜਾ ਉਹ ਨਹੀਂ ਰਹਿੰਦਾ ਇਨਸਾਨ ਦਾ। ਔਰ ਸਾਹਮਣੇ ਬੇਸ਼ੁਮਾਰ ਮਿਸਾਲਾਂ ਨੇ ਜਿਹੜੀਆਂ ਫਿਲਮੀ ਐਕਟਰਾਂ 1950-60 ਦੇ ਵਿੱਚ ਬੜੀਆਂ ਸੋਹਣੀਆਂ ਸਨ, ਉਹ ਵੀ ਵਿਚਾਰੀਆਂ ਹੁਣ ਜਾਂ ਤੇ ਬਿਲਕੁਲ ਜਾਂ ਤਾਂ ਦੁਨੀਆ ਤੋਂ ਉੱਠ ਗਈਆਂ ਨੇ, ਤੇ ਜਾਂ ਜੇ ਹੈ ਨੇ ਤੇ ਉਹ ਇਸ ਟਾਈਮ ਉਸ ਹਾਲਤ ਵਿੱਚ ਨੇ ਜਿਸ ਤੋਂ ਇਨਸਾਨ ਫਿਰ ਦੇਖਦਾ ਕਿ ਹੁਣ ਬੁਢਾਪਾ ਜਿਹੜਾ ਹੈ ਉਹ ਜਵਾਨੀ ਤੇਰਾ ਮੂੰਹ, ਜਵਾਨੀ ਤੇਰਾ ਬੋਲ ਬਾਲਾ, ਬੁਢਾਪੇ ਤੇਰਾ ਮੂੰਹ ਕਾਲਾ। ਤੇ ਉਹ ਵਿਚਾਰੀਆਂ ਇਸ ਟਾਈਮ ਇਸ ਹਾਲਤ ਵਿੱਚ, ਜਾਂ ਬੰਦੇ ਵੀ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਹੀ ਨੇ। ਤੇ ਇੱਥੇ ਮੀਆਂ ਸਾਹਿਬ ਕਹਿ ਰਹੇ ਨੇ ਕਿ ਸਦਾ ਨਾ ਰehsan ਸ਼ਾਖਾਂ, ਮਿਸਾਲ ਅੱਗੇ ਦੇ ਰਹੇ ਨੇ, ਸ਼ਾਖਾਂ ਦੀ ਮਿਸਾਲ ਦੇ ਰਹੇ ਨੇ, ਬ੍ਰਾਂਚਿਸ ਆਫ ਦ ਟਰੀਜ਼, ਉਹ ਸਬਜ਼ ਨਹੀਂ ਰਹਿਣਗੀਆਂ, ਸਾਵੀਆਂ ਨਹੀਂ ਰਹਿਣਗੀਆਂ। ਤੇ ਸਦਾ ਨਾ ਫੁੱਲ ਚਮਨ ਦਾ, ਫੁੱਲ ਵੀ ਜਿਹੜਾ ਚਮਨ ਦਾ ਉਹ ਵੀ ਨਹੀਂ ਰਹਿੰਦਾ ਸਦਾ। ਫੁੱਲ ਹੈ, ਡੋਡੀ ਬਣਦੀ ਹੈ ਪੌਦੇ ਦੇ ਨਾਲ, ਡੋਡੀ ਬਣ ਕੇ ਫਿਰ ਉਹ ਡੋਡੀ ਖਿੜਦੀ ਹੈ, ਫੁੱਲ ਬਣਦਾ ਹੈ, ਫਿਰ ਉਹ ਪੱਤੀਆਂ ਝੜ ਕੇ ਜ਼ਮੀਨ ਚਲੇ ਜਾਂਦੀਆਂ ਨੇ। ਮਤਲਬ ਹੈ ਇਹ ਨਹੀਂ ਕਿ ਫੋਰਐਵਰ ਜਿਹੜਾ ਇਹ ਫੁੱਲ ਹੈ। ਹਾਂ, ਬਾਬਾ ਫਰੀਦ ਜੀ ਨੇ ਉਹ ਗੱਲ ਕੀਤੀ ਕਿ ਐਸੇ ਫੁੱਲ ਦੀ, ਉਹ ਕਮਲ ਦੇ ਫੁੱਲ ਦੀ ਗੱਲ ਕੀਤੀ ਨੇ, ਲੇਕਿਨ ਉਹ ਇਸ਼ਾਰਾ ਅੱਲਾਹ ਦੀ ਜ਼ਾਤ ਵਾਲੇ ਪਾਸੇ ਜਾਂਦਾ ਹੈ, ਜਿਹਦੇ ਕਿਹਾ ਉਹਨਾਂ ਨੇ ਕਿ ਟਹਿਕ ਕੇ ਕਮਲ ਇਕੱਲ ਚੱਲ ਗਈਆਂ ਪੰਖੀਆਂ ਜਿਨ੍ਹਾਂ ਵਸਾਏ ਤਲ, ਇਹ ਸਰ ਭਰਿਆ ਚਲਸੀ, ਟਹਿ ਕੇ ਕਮਲ ਇਕੱਲ। ਇੱਥੇ ਜਿਹੜੀ ਗੱਲ ਮੀਆਂ ਸਾਹਿਬ ਕਰ ਰਹੇ ਨੇ ਦੁਨੀਆ ਦੀ ਬੇਸਬਾਤੀ ਦੀ, ਸਦਾ ਦਾ ਭੌਰ ਹਜ਼ਾਰਾਂ ਫਿਰਸਣ, ਸਦਾ ਦਾ ਵਕਤ ਅਮਨ ਦਾ, ਮਾਲੀ ਹੁਕਮ ਨਾ ਦੇ ਮੁਹੰਮਦ ਕਿਉਂ ਅੱਜ ਸੈਰ ਕਰਨ ਦਾ। ਭੌਰ ਇਹ ਭੰਵਰਾ ਹੁੰਦਾ ਜਿਹੜਾ ਉਹ ਬਾਗਾਂ 'ਚ ਫਿਰਦਾ ਹੈ, ਉਹਦੀ ਗੱਲ ਕੀਤੀ ਜਾ ਰਹੀ ਹੈ। ਭੌਰ ਨੇ ਉਹ ਸਦਾ ਨਹੀਂ ਜੇ ਫਿਰਨਗੇ ਬਾਗਾਂ ਵਿੱਚ, ਤੇ ਨਾ ਹੀ ਵਕਤ ਜਿਹੜਾ ਅਮਨ ਦਾ, ਸ਼ਾਂਤੀ ਦਾ, ਇਹ ਸਦਾ ਰਹੇਗਾ। ਸੋ ਮਾਲੀ ਹੁਕਮ ਨਾ ਦੇ ਮੁਹੰਮਦ ਕਿਉਂ ਅੱਜ ਸੈਰ ਕਰਨ ਦਾ। ਮਾਲੀ ਜਿਹੜਾ ਹੈ ਬਾਗ ਦਾ ਮਾਲੀ, ਇਸੇ ਤਰ੍ਹਾਂ ਇਨਸਾਨੀ ਜਿਹੜਾ ਹੈ ਅਗਰ ਦੇਖਿਆ ਜਾਵੇ ਤਾਂ ਇਨਸਾਨ ਇਹ ਵੀ ਰੁੱਖ ਦੀ ਤਰ੍ਹਾਂ ਨੇ। ਔਰ ਮਾਲੀ ਕੌਣ ਹੈ ਇੱਥੇ ਮਾਲੀ ਤੋਂ ਮੁਰਾਦ ਹੈ ਜਿਹੜਾ ਇਸਰਾਈਲ ਫਰਿਸ਼ਤਾ ਹੈਗਾ, ਉਸ ਤੋਂ ਮੁਰਾਦ ਲਈ ਜਾ ਰਹੀ। ਤੇ ਉਹ ਜਿਹੜਾ ਹੈ ਉਹ ਪਤਾ ਨਹੀਂ ਚੱਲਦਾ ਕਿਹੜੇ ਵੇਲੇ ਕਿਸ ਦੀ ਜਾਨ ਕਬਜ਼ ਕਰ ਲਵੇ, ਕਿਹੜੇ ਕਿਸ ਵੇਲੇ ਕਿਸੇ ਨੂੰ ਆ ਕੇ ਨਾ ਤੋੜ ਕੇ, ਸ਼ਾਖ ਤੋਂ ਬ੍ਰਾਂਚ ਤੋੜ ਕੇ ਬੱਚੇ ਨੂੰ, ਵੱਡੇ ਨੂੰ, ਕਿਸੇ ਨੂੰ ਲੈ ਜਾਵੇ। ਸੋ ਇੱਥੇ ਜਿਹੜਾ ਰੁੱਖ ਹੈ ਇੱਕ ਬੜਾ ਰੁੱਖ ਹੈਗਾ, ਜਿਵੇਂ ਆਦਮ ਦਾ ਰੁੱਖ ਜਿਹਨੂੰ ਕਹਿ ਲਓ ਸੀ। ਆਦਮ ਦਾ ਰੁੱਖ ਤੋਂ ਮੁਰਾਦ ਹੈ ਮੀਆਂ ਸਾਹਿਬ ਵੀ ਕਿਹਾ ਕਿ ਇਸ ਦੁਨੀਆ ਵਿੱਚ ਆਦਮ ਦਾ ਰੁੱਖ ਲਾਇਆ ਰੱਬ ਨੇ ਸਭ ਤੋਂ ਵੱਡਾ। ਇਸ ਰੁੱਖ ਦੀਆਂ ਕੋਈ ਟਾਹਣੀਆਂ ਨੇ, ਕੋਈ ਪੱਤੇ ਨੇ, ਕੋਈ ਫਲ ਨੇ, ਕੋਈ ਫੁੱਲ ਨੇ, ਕੋਈ ਕੰਡੇ ਨੇ, ਇਹ ਸਾਰਾ ਕੁਛ ਰੁੱਖ ਦੇ ਸਾਰੇ। ਸੋ ਸਦਾ ਨਾ ਰਸਤ ਬਦਾਰੀ ਵਿਕਸੀ, ਸਦਾ ਨਾ ਰੌਣਕ ਸ਼ਹਿਰਾਂ, ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀਆਂ ਲਹਿਰਾਂ, ਸਦਾ ਨਾ ਰਸਤ ਬਦਾਰੀ ਵਿਕਸੀ, ਮਾਲ ਸੌਦਾ ਸਦਾ ਬਜ਼ਾਰਾਂ 'ਚ ਨਹੀਂ ਵਿਕੇਗਾ, ਤੇ ਨਾ ਹੀ ਸਦਾ ਜਿਹੜੀ ਸ਼ਹਿਰਾਂ ਦੀ ਰੌਣਕ ਹੈਗੀ ਆ ਉਹ ਰਹੇਗੀ। ਤੱਕੋ ਕਿੰਨੇ ਵੱਡੇ ਸ਼ਹਿਰ, ਬਾਬਲ, ਨੈਨਵਾ, ਸਾਡੇ ਆਪਣੇ ਸ਼ਹਿਰ ਪਾਕਿਸਤਾਨ ਦੇ, ਮੋਹਨਜੋ-ਦਾੜੋ, ਹੜੱਪਾ, ਮੇਰਗੜ੍ਹ, ਟੈਕਸਲਾ, ਇਹ ਸਾਰੇ ਕਿਸੇ ਵੇਲੇ ਇੱਥੇ ਬੜੀ ਰੌਣਕ ਹੈਗੀ ਸੀ। ਉਹ ਸਦਾ ਦੀ ਗੱਲ ਹੁਣ ਜਿਹੜੀ ਹੈ ਨਾ ਉਹ ਹੋ ਚੁੱਕੀ, ਉੱਥੇ ਰੌਣਕ ਖਤਮ ਹੋ ਗਈ ਹੈ, ਉਜਾੜ ਥਾਵਾਂ ਬਣ ਗਈਆਂ, ਖੰਡਰ ਬਣ ਗਏ। तो सदा ना रस बदारे विकसी, सदा ना रौनक शहरा, सदा ना मौज जवानी वाली, सदा ना नदिये लहरा, दरियावां च पानी भी सदा नहीं होएगा, सदा ना ताबश सूरज वाली, जू का वक्त दोपहरा, बेवफाई रस्म मोहम्मद, सदा एहो विच दहरा। जो सूरज की तपश है वह भी सदा नहीं होती, शाम दिन के टाइम ते तपश होती है, शाम ढल जाती है। इस तरह ये सब मंदे की बेवफाई है, ये दुनिया की रस्म है, जमाने की रस्म है, ये हमेशा ही चलती आ रही है। सो इंसान जड़े ने दूजे नालों विछड़ जाते हैं, और यह इंसान हयाती जी बेसमत हयाती बेसमत